ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਖਬਰਾਂ ਦੇ ਪਿੱਛੇ ਕੀ ਸੱਚ ਹੁੰਦਾ ਹੈ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦੇ ਨਾਲ ਅਸੀਂ ਸਭ ਤੋਂ ਪਹਿਲਾਂ ਇੱਕ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਪੰਜਾਬੀ ਰੇਡੀਓ USA ਦਾ ਪਹਿਲਾ AM ਸਟੇਸ਼ਨ ਸ਼ੁਰੂ ਹੋ ਗਿਆ ਹੈ ਜੀ। ਜੁਬਾ ਸਿਟੀ ਦੇ ਵਿੱਚ ਇਹ ਸਟੇਸ਼ਨ ਆ 1450 AM, ਜਿਸ ਨੂੰ ਤੁਸੀਂ ਹੁਣ ਡਰਾਈਵ ਕਰਦੇ ਆਪਣੀਆਂ ਗੱਡੀਆਂ ਦੇ ਵਿੱਚ ਵੀ ਸੁਣ ਸਕੋਗੇ। ਔਰ ਲਾਗੇ ਜਿੰਨੇ ਵੀ ਸ਼ਹਿਰ ਆ ਉਸ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ ਗੱਡੀਆਂ 'ਚ ਸੁਣ ਸਕੋਗੇ। ਜੁਬਾ ਸਿਟੀ, ਮੈਰਿਸਵਿਲ, ਲਾਈਵ ਓਕ, ਗ੍ਰਿਡਲੀ, ਕਲੂਸਾ, ਬਿਲੋਸ, ਵੁੱਡਲੈਂਡ, ਡੇਵਿਸ, ਔਰਵਿਲ, ਪਲੋਮਸ ਲੇਕ, ਵਿਲੀਅਮਸ ਤੇ ਹੋਰ ਜਿਹੜੀਆਂ ਆਲੇ ਦੁਆਲੇ ਦੀਆਂ ਸਿਟੀਆਂ ਆ ਤੁਸੀਂ ਉਹਨਾਂ ਦੇ ਵਿੱਚ ਵੀ ਪੰਜਾਬੀ ਰੇਡੀਓ USA ਨੂੰ ਹੁਣ ਗੱਡੀਆਂ ਦੇ ਵਿੱਚ ਸੁਣ ਸਕੋਗੇ 1450 AM ਸਟੇਸ਼ਨ ਤੇ। ਖਬਰਾਂ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਸੰਗਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਕਲੋਵਸ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ ਤੋਂ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਹੁਣ ਗੱਲਬਾਤ ਕਰਦੇ ਹਾਂ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਆਪਾਂ ਖਬਰਾਂ ਤੇ ਨਜ਼ਰ ਮਾਰਾਂਗੇ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਖਬਰਾਂ ਚੱਲਦੀਆਂ। ਬਲਤੇਜ ਪੰਨੂ ਜੀ, ਜਿਹੜੀ ਆਪਾਂ ਇੱਕ ਖਬਰ ਬਹੁਤ ਵਾਰੀ ਸਾਂਝੀ ਕੀਤੀ ਆ ਕਿ ਜਿਹੜੀ ਭੌਂ ਆਰਡੀਨੈਂਸ ਦੀ ਆ ਜ਼ਮੀਨ ਦੇ ਅਕਵਾਇਰ ਕਰਨ ਦੀਆਂ ਸੀ, ਉਹ ਤੀਜੀ ਵਾਰ ਉਸ ਦੀ ਗੱਲਬਾਤ ਹੋ ਰਹੀ ਹੈ। ਇਹ ਸੈਂਟਰ ਦੀ ਸਰਕਾਰ ਦੇ ਵੱਲੋਂ ਜਿਹੜਾ ਲੈਂਡ ਐਕੁਜੀਸ਼ਨ ਜਿਹੜਾ ਆਰਡੀਨੈਂਸ ਹੈ, ਇਹ ਤੀਜੀ ਵਾਰੀ ਜਾਰੀ ਉਹ ਕੀਤਾ ਜਾਊਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਉੱਤੇ ਕੈਬਨਿਟ ਮੀਟਿੰਗ ਦੇ ਵਿੱਚ ਇਹਦਾ ਫੈਸਲਾ ਉਹ ਲਿਆ ਗਿਆ ਹੈ ਤੇ ਇਹ ਤਜਵੀਜ਼ ਹੁਣ ਰਾਸ਼ਟਰਪਤੀ ਦੇ ਕੋਲੇ ਉਹ ਭੇਜੀ ਜਾਊਗੀ। ਮੌਜੂਦਾ ਜਿਹੜਾ ਆਰਡੀਨੈਂਸ ਹੈ, ਇਹਦੀ ਮਿਆਦ 3 ਜੂਨ ਨੂੰ ਉਹ ਖਤਮ ਹੋਣ ਵਾਲੀ ਹੈ। ਪਿਛਲੇ ਸੈਸ਼ਨ ਦੇ ਵਿੱਚ ਸਰਕਾਰ ਨੇ ਲੋਕ ਸਭਾ ਦੇ ਵਿੱਚ ਇਹ ਭੌਤੀ ਬਿੱਲ ਪਾਸ ਕਰਵਾਇਆ ਸੀਗਾ, ਪਰ ਆਪੋਜੀਸ਼ਨ ਦੇ ਤਿੱਖੇ ਹਮਲਾਵਰ ਰਵੱਈਏ ਤੇ ਬਹੁ ਗਿਣਤੀ ਨਾ ਹੋਣ ਕਰਕੇ ਰਾਜ ਸਭਾ ਦੇ ਵਿੱਚ ਬਿੱਲ ਪਾਸ ਨਹੀਂ ਹੋ ਸਕਿਆ। ਆਪੋਜੀਸ਼ਨ ਦੇ ਵੱਲੋਂ ਜੀ ਭੌਂ ਪ੍ਰਾਪਤੀ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਹ ਕਹਿ ਕੇ ਕਿ ਬਿੱਲ ਕਿਸਾਨਾਂ ਦੇ ਵਿਰੁੱਧ ਤੇ ਉਦਯੋਗਪਤੀਆਂ ਦੇ ਹੱਕ ਦੇ ਵਿੱਚ ਹੈ। ਰਾਜ ਸਭਾ ਦੇ ਵਿੱਚ ਸਰਕਾਰ ਕੋਲੇ ਬਹੁਮਤ ਨਹੀਂ ਹੈਗਾ, ਇਸ ਕਰਕੇ ਸਰਕਾਰ ਨੂੰ ਬਿੱਲ ਪਾਸ ਕਰਾਉਣ ਦੇ ਵਿੱਚ ਮੁਸ਼ਕਲ ਉਹ ਆ ਰਹੀ ਹੈ। ਇਹ ਜਿਹੜੀ ਪਹਿਲੀ ਸਾਂਝੀ ਕਮੇਟੀ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਕਈ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਦੇ ਵੱਲੋਂ 2013 ਦੇ ਭੌਂ ਪ੍ਰਾਪਤੀ ਬਿੱਲ ਦੀ ਹਮਾਇਤ 'ਚ ਸਰਕਾਰ ਦੀਆਂ ਦਲੀਲਾਂ ਤੇ ਅਸੰਤੁਸ਼ਟੀ ਉਹ ਜ਼ਾਹਰ ਕਰਦਿਆਂ ਹੋਇਆ ਇਹਦੇ ਉੱਤੇ ਮੰਗ ਕੀਤੀ ਸੀ। ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਕਿ ਐਡੀ ਕਾਹਲੀ ਉਹ ਕਾਹਦੀ ਹੈ ਜੀ ਸੈਂਟਰ ਦੀ ਸਰਕਾਰ ਨੂੰ, ਕਿਉਂ ਉਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀ ਹੈ। ਸ਼ਾਇਦ ਨਰਿੰਦਰ ਮੋਦੀ ਦਾ ਜਿੱਦੀ ਅੜੀਅਲ ਰਵੱਈਆ ਉਹ ਇਹਦੇ ਪਿੱਛੇ ਆ। ਉਹ ਇਹ ਕਹਿੰਦੇ ਨੇ ਕਿ ਜਿਹੜੀ ਗੱਲ ਮੈਂ ਕਹਿਤੀ ਉਹ ਕਰਨੀ ਹੈ। ਦੂਜੀ ਗੱਲ ਕਿ ਜਿਨ੍ਹਾਂ ਲੋਕਾਂ ਨੇ ਉਹਦੇ ਉੱਤੇ ਪੈਸੇ ਲਾਏ ਸੀਗੇ ਇਲੈਕਸ਼ਨ ਦੇ ਉੱਤੇ, ਸ਼ਾਇਦ ਕਿਤੇ ਨਾ ਕਿਤੇ ਗੱਲ ਦੇ ਵਿੱਚ ਝੂਠਾ ਉਹ ਦਿੰਦੇ ਨੇ ਕਿ ਇਹ ਕਰਨੀ ਪੈਣੀ ਹੈ ਤੇ ਲੋਕਾਂ ਨੂੰ ਫਾਹੇ ਦੇ ਕੇ, ਲੋਕਾਂ ਨੂੰ ਛਿੱਕੇ ਟੰਗ ਕੇ ਉਹ ਸਰਕਾਰ ਇਸ ਗੱਲ ਦੇ ਵਾਸਤੇ ਵਜੇਦ ਹੈ ਕਿ ਜੇ ਬਿੱਲ ਪਾਰਲੀਮੈਂਟ ਦੇ ਵਿੱਚ ਪਾਸ ਨਹੀਂ ਹੁੰਦਾ ਤੇ ਉਹ ਆਰਡੀਨੈਂਸ ਆਫਟਰ ਆਰਡੀਨੈਂਸ ਉਹ ਲਿਆਈ ਜਾਊਗੀ। ਜੀ ਬਿਲਕੁਲ, ਬਹੁਤ ਵਜੇਦ ਹੈਗੇ ਆ। ਆਪੋ ਆਪਣੀਆਂ ਜਿਹੜੀਆਂ ਇਹਨਾਂ ਦੇ ਬਿਆਨ ਦਿੱਤੇ ਹੁੰਦੇ ਆ। ਤੇ ਅੱਗੇ ਆਪਾਂ ਰਣਜੀਤ ਸਿੰਘ ਦੀ NRI ਦੀ ਕਾਫੀ ਦਿਨਾਂ ਤੋਂ ਗੱਲ ਕਰ ਰਹੇ ਹਾਂ ਕਿ ਉਹ ਲਾਪਤਾ ਹੋ ਗਿਆ ਤੇ ਹੁਣ ਪਤਾ ਲੱਗਾ ਉਸ ਦੇ ਕੇਸ ਦੀ ਜਿਹੜੀ ਗੁੱਥੀ ਅਸਲ ਜਾ ਲਈ ਗਈ ਆ। ਐਕਚੁਅਲੀ ਆਪਾਂ ਗੱਲ ਕੀਤੀ ਸੀਗੀ ਜੀ ਕਿ NRI ਉਹ ਲਾਪਤਾ ਹੈ। ਉਹਦੇ ਜਿਹੜਾ ਨਾਲ ਦੋਸਤ ਸੀਗਾ ਬਲਦੇਵ ਸਿੰਘ ਦਿਓਲ, ਉਹ ਚਲੇ ਗਿਆ ਸੀਗਾ ਜੀ ਇੰਗਲੈਂਡ, ਤੇ ਹੁਣ ਉਹਦਾ ਜਿਹੜਾ ਭਾਣਜਾ ਉਹਨੂੰ ਗ੍ਰਿਫਤਾਰ ਕੀਤਾ ਗਿਆ, ਜਿਹੜਾ ਕਿ ਗੱਡੀ ਚਲਾਉਂਦਾ ਸੀਗਾ ਉਸ ਦਿਨ। ਉਹਦੇ ਤੋਂ ਸਾਰਾ ਕੁਝ ਇਹ ਪਤਾ ਲੱਗਾ ਹੈ ਕਿ ਇੰਗਲੈਂਡ ਦੇ ਬਿਜ਼ਨਸਮੈਨ ਰਣਜੀਤ ਸਿੰਘ ਰਾਣਾ ਉਹਦਾ 8 ਮਈ ਨੂੰ ਅਸਲ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ। ਜਦੋਂ ਉਹ ਅੰਮ੍ਰਿਤਸਰ ਏਅਰਪੋਰਟ ਤੇ ਆਇਆ, ਬਲਦੇਵ ਸਿੰਘ ਦਿਓਲ ਤੇ ਉਹਦਾ ਭਾਣਜਾ ਸੀ ਉਹਨੂੰ ਲੈਣ ਦੇ ਵਾਸਤੇ ਗਏ ਸੀਗੇ। ਉਹ ਉਹਨੂੰ ਵੱਖ-ਵੱਖ ਥਾਵਾਂ ਦੇ ਉੱਤੇ ਲਈ ਫਿਰਦੇ ਰਹੇ ਤੇ ਮੁੜ ਕੇ ਅਨੰਦਪੁਰ ਸਾਹਿਬ ਵਾਲੀ ਸਾਈਡ ਦੇ ਉੱਤੇ ਲੈ ਗਏ। ਉਹਨੂੰ ਸ਼ਰਾਬ ਵਗੈਰਾ ਪਿਆ ਕੇ ਉਹਦੇ ਮੂੰਹ ਦੇ ਉੱਤੇ ਪਲਾਸਟਿਕ ਦਾ ਲਿਫਾਫਾ ਪਾ ਕੇ ਉਹਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਹਦੇ ਕੱਪੜੇ ਲਾ ਕੇ ਉਹਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ।
ਪੁਲਿਸ ਦੇ ਵੱਲੋਂ ਜਿਹੜਾ ਇਹਦਾ ਭਾਣਜਾ ਸੀ ਬਲਦੇਵ ਸਿੰਘ ਦਿਓਲ ਦਾ, ਉਹਦੀ ਨਿਸ਼ਾਨਦੇਹੀ ਦੇ ਉੱਤੇ ਨਿਰੰਤਰ ਲਾਸ਼ ਦੀ ਭਾਲ ਜਿਹੜੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਨਫਰਮ ਕਰ ਦਿੱਤਾ ਹੈ ਕਿ ਰਣਜੀਤ ਸਿੰਘ ਹੁਣ ਇਸ ਦੁਨੀਆ ਦੇ ਵਿੱਚ ਨਹੀਂ। ਰਣਜੀਤ ਸਿੰਘ ਦੇ ਜਿਹੜਾ ਪਰਿਵਾਰ ਹੈ, ਉਹਦੇ ਮੁੰਡੇ ਨੇ 25,000 ਪਾਉਂਡ ਦੇ ਇਨਾਮ ਜਿਹੜਾ ਸੀਗਾ ਜੀ ਉਹ ਵੀ ਰੱਖਿਆ ਸੀਗਾ। ਕਿਹਾ ਇਹ ਕਿ ਬਲਦੇਵ ਸਿੰਘ ਦਿਓਲ ਤੇ ਰਣਜੀਤ ਸਿੰਘ ਰਾਣਾ ਜਿਹੜੇ ਜੀ ਇਹ ਆਪਸ ਦੇ ਵਿੱਚ ਭਾਈਵਾਲ ਸੀ, ਕਿਸੇ ਬਿਜ਼ਨਸ ਦੇ ਪੈਸੇ ਦੇ ਲੈਣ ਦੇਣ ਤੋਂ ਹੋਇਆ। ਤੁਸੀਂ ਦੇਖੋ ਕਿ ਜਿਹੜੇ ਕ੍ਰਿਮੀਨਲ ਟਾਈਪ ਦੇ ਲੋਕ ਨੇ ਉਹਨਾਂ ਦੇ ਵਾਸਤੇ ਇਸ ਵੇਲੇ ਜਿਹੜੀ ਹੈ ਜੀ ਸਭ ਤੋਂ ਵਧੀਆ ਪਲੇਸ ਪੰਜਾਬ ਬਣਿਆ ਹੋਇਆ। ਉੱਥੋਂ ਉਹਨੂੰ ਲੈ ਕੇ ਆਂਦਾ, ਇੱਥੇ ਆ ਕੇ ਜਿਹੜਾ ਜੀ ਉਹਨੂੰ ਮਾਰ ਕੇ ਸੁੱਟ ਦਿੱਤਾ ਵੀ ਇੱਥੇ ਕਿਹੜਾ ਕਿਸੇ ਨੇ ਪੁੱਛਣਾ। ਬਲਦੇਵ ਸਿੰਘ ਦਿਓਲ ਦਾ ਜਿਹੜਾ ਜੀ ਭਾਣਜਾ ਉਹ ਕਹਿੰਦਾ ਕਿ ਮੈਨੂੰ ਲੱਖਾਂ ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਤੇ ਹਰ ਪੱਖੋਂ ਮਦਦ ਦੇਣ ਦੀ ਗੱਲ ਕੀਤੀ ਗਈ ਸੀ। ਪਰ ਜਦੋਂ ਰਣਜੀਤ ਸਿੰਘ ਰਾਣਾ ਦੀ ਗੁੰਮਸ਼ੁਦਗੀ ਜਿਹੜੀ ਸੀ ਉਹ ਚਰਚਾ ਦੇ ਵਿੱਚ ਆਉਣ ਲੱਗ ਗਈ ਤੇ ਬਲਦੇਵ ਸਿੰਘ ਦਿਓਲ ਜਿਹੜਾ ਸੀਗਾ ਉਹ ਇੱਥੋਂ ਭੱਜ ਗਿਆ, ਇੰਗਲੈਂਡ ਜਿਹੜਾ ਸੀ ਉਹ ਚਲੇ ਗਿਆ। ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਹੁਣ ਇਹ ਕਹਿ ਰਹੀ ਹੈ ਕਿ ਉਹ ਇੰਗਲੈਂਡ ਦੀ ਪੁਲਿਸ ਦੇ ਨਾਲ ਛੇਤੀ ਹੀ ਸੰਪਰਕ ਦੇ ਵਿੱਚ ਜਾਊਗੀ ਤਾਂ ਕਿ ਬਲਦੇਵ ਸਿੰਘ ਦਿਓਲ ਨੂੰ ਇੰਗਲੈਂਡ ਤੋਂ ਜਿਹੜਾ ਜੀ ਉਹ ਫੜ ਕੇ ਲਿਆਂਦਾ ਜਾ ਸਕੇ। ਜਦੋਂ ਰੌਲਾ ਜਿਹੜਾ ਸੀਗਾ ਉਹਦੇ ਪਰਿਵਾਰ ਨੇ 9 ਮਈ ਤੋਂ ਹੀ ਪਾਉਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਰਣਜੀਤ ਸਿੰਘ ਦੇ ਨਾਲ ਉਹਨਾਂ ਦਾ ਸੰਪਰਕ ਨਹੀਂ ਹੋ ਰਿਹਾ। ਪੁਲਿਸ ਉਦੋਂ ਆਰਾਮ ਦੇ ਨਾਲ ਜਿਹੜਾ ਜੀ ਇੱਥੇ ਬੈਠੀ ਰਹੀ। ਉਦੋਂ ਉਹਨੇ ਉਹਦੇ ਭਾਂਜੇ ਨੂੰ ਜਾਂ ਕਾਲ ਟ੍ਰੇਸ ਨਹੀਂ ਕੀਤੀ। ਜੇ ਹੋ ਜਾਂਦੀ ਤਾਂ ਉਦੋਂ ਬਲਦੇਵ ਸਿੰਘ ਇੱਥੇ ਦੱਬਿਆ ਜਾ ਸਕਦਾ ਸੀਗਾ। ਪਰ ਹੁਣ ਉਹ ਪੁਲਿਸ ਕਹਿੰਦੀ ਹੈ ਜੀ ਕਿ ਅਸੀਂ ਜਾ ਕੇ ਇੰਗਲੈਂਡ ਤੋਂ ਉਹਨੂੰ ਜਿਹੜਾ ਲੈ ਕੇ ਆਵਾਂਗੇ। ਇਹ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਸਵਾਲੀਆ ਚਿੰਨ੍ਹ ਹੈ। NRIs ਦੇ ਲਗਾਤਾਰ ਜਿਹੜੇ ਹੋ ਰਹੇ ਕਤਲ ਤੇ ਖਾਸ ਤੌਰ ਦੇ ਉੱਤੇ ਪੰਜਾਬ ਨੂੰ ਜਿਵੇਂ ਜਿਹੜੇ ਕਾਤਲ ਲੋਕ ਨੇ ਉਹ ਸੇਫ ਜਗ੍ਹਾ ਸਮਝ ਰਹੇ ਨੇ। ਹਾਂਜੀ ਜੀ ਬਿਲਕੁਲ, ਬੰਦੇ ਨੂੰ ਖਪਾ ਦਿਓ ਇੱਥੇ ਜਾ ਕੇ ਤਾਂ ਪਤਾ ਕੋਈ ਨਹੀਂ ਲੱਗਦਾ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ, ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਆ ਕਾਫੀ ਟਾਈਮ ਤੋਂ। ਇਹ ਕਦੀ ਉੱਠ ਪੈਂਦੀ ਹੈ ਗੱਲ ਤੇ ਕਦੀ ਇਹ ਗੱਲ ਸੌ ਜਾਂਦੀ ਆ। ਪਰ ਉਹਨਾਂ ਲਈ ਸਿੱਖ ਜਥੇਬੰਦੀਆਂ ਨੇ ਰੇਲਾਂ ਰੋਕਣੀਆਂ ਜੀ ਐਤਵਾਰ। ਇਸ ਮਾਮਲੇ ਦੇ ਉੱਤੇ ਜੀ ਜਿਹੜੇ ਇਹ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਅੱਜ 2 ਘੰਟੇ ਦੇ ਵਾਸਤੇ 12 ਤੋਂ 2 ਦੇ ਦਰਮਿਆਨ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਜਿਹੜਾ ਜੀ ਉਹਦੇ ਉੱਤੇ ਰੇਲ ਆਵਾਜਾਈ ਰੋਕਣ ਦਾ ਐਲਾਨ ਜਿਹੜਾ ਜੀ ਉਹ ਕੀਤਾ। ਇਸ ਮਾਮਲੇ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਜਿਹੜੇ ਨੇ ਉਹ ਬਿਲਕੁਲ ਸ਼ਾਂਤ ਨੇ, ਚੁੱਪ ਨੇ। ਉਹਨਾਂ ਨੇ ਇਸ ਮਸਲੇ ਦੇ ਉੱਤੇ ਕੁਝ ਵੀ ਨਹੀਂ ਕਿਹਾ ਕਿ ਉਹ ਇਹਦੀ ਵਿਰੋਧਤਾ ਕਰਦੇ ਨੇ ਜਾਂ ਇਹਦੇ ਉਹ ਹੱਕ ਦੇ ਵਿੱਚ ਨੇ। ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੀ ਬਣੀ ਸੰਘਰਸ਼ ਕਮੇਟੀ ਜਿਹੜੀ ਹੈ ਜੀ ਉਹਦੇ ਕਨਵੀਨਰ ਨੇ ਇਹ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਵਿੱਚ 2 ਦਿਨ ਪਹਿਲਾਂ ਮੁੱਖ ਮੰਤਰੀ ਦੇ ਨਾਲ ਗੱਲਬਾਤ ਹੋਈ ਹੈ। ਸਰਕਾਰ ਵੱਲੋਂ ਹਾਂ ਪੱਖੀ ਹੁਲਾਰਾ ਦਿੱਤਾ ਗਿਆ। ਸੰਘਰਸ਼ ਕਮੇਟੀ ਇਸ ਮਾਮਲੇ ਦੇ ਵਿੱਚ ਨਤੀਜੇ ਦੀ ਉਡੀਕ ਕਰ ਰਹੀ ਹੈ। ਨਤੀਜੇ ਸਾਹਮਣੇ ਆਉਣ ਮਗਰੋਂ ਸੰਘਰਸ਼ ਨੂੰ ਜਿਹੜਾ ਖਤਮ ਕਰਨ ਜਾਂ ਢਿੱਲਾ ਕਰਨ ਸੰਬੰਧੀ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਪੰਚ ਪ੍ਰਧਾਨੀ ਹੈ ਉਹਨੇ ਵੀ ਇਹ ਐਲਾਨ ਜਿਹੜਾ ਜੀ ਕੀਤਾ ਹੈ ਕਿ ਉਹ ਜਿਹੜੀ ਰੇਲ ਰੋਕੋ ਕਾਰਵਾਈ ਹੈ ਉਹਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਹੋਊਗਾ। ਦੂਜੇ ਪਾਸੇ ਜਿਹੜਾ ਸਵਾਲ ਹੈ ਨਾ ਜੀ ਉਹ ਉਠਾ ਰਹੇ ਨੇ ਜਿਹੜੇ ਕਾਨੂੰਨੀ ਨੁਕਤਾ ਨਿਗਾਹ ਤੋਂ ਦੇਖਣ ਵਾਲੇ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਉਹਦਾ ਰਸਤਾ ਜਿਹੜਾ ਜੀ ਉਹ ਕਿਉਂ ਅਖਤਿਆਰ ਨਹੀਂ ਕੀਤਾ ਜਾ ਰਿਹਾ। ਕਿਉਂਕਿ ਜਿਹੜੇ ਲੋਕ ਨੇ ਉਹਨਾਂ ਨੂੰ ਜਦੋਂ ਤੁਸੀਂ ਆਵਾਜ਼ਾਰ ਕਰੋਗੇ 45-44 ਡਿਗਰੀ ਤਾਪਮਾਨ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹ ਰੁਕਣਗੀਆਂ, ਖੱਜਲ ਖੁਆਰ ਤਾਂ ਰੋਕ ਹੋਣਗੇ ਨਾ, ਤੇ ਲੋਕਾਂ ਦਾ ਸਹਿਯੋਗ ਤਾਂ ਪਹਿਲਾਂ ਇਸ ਮਸਲੇ ਦੇ ਉੱਤੇ ਘੱਟ ਮਿਲ ਰਿਹਾ। ਇਸ ਕਰਕੇ ਜਿਹੜੀਆਂ ਐਜੀਟੇਸ਼ਨਸ ਨੇ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੀਕਾ ਜਿਹੜਾ ਜੀ ਉਹ ਬਦਲਣਾ ਚਾਹੀਦਾ ਹੈ ਤਾਂ ਕਿ ਕਾਨੂੰਨੀ ਜੇ ਰਾਹ ਅਖਤਿਆਰ ਕੀਤਾ ਜਾਵੇ ਤੇ ਇਹਦੇ ਵਿੱਚੋਂ ਕੁਝ ਨਿਕਲ ਸਕਦਾ ਹੈ। ਰੇਲਾਂ ਰੋਕ ਕੇ ਜਾਂ ਉਹ ਜਿਹੜਾ ਜੀ ਮੇਰਾ ਨਹੀਂ ਖਿਆਲ ਕਿ ਰਿਹਾਈ ਵੱਲ ਨੂੰ ਜਿਹੜਾ ਜੀ ਇਹ ਵੱਧ ਰਹੀਆਂ ਹੋਣਗੀਆਂ ਜਥੇਬੰਦੀਆਂ, ਬਲਕਿ ਸਿਰਫ ਬਿਆਨਾਂ ਤੱਕ ਹੀ ਸੀਮਤ ਲੱਗਦੇ ਨੇ ਬਹੁਤੇ ਜੀ। ਜੀ ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਆਫੀਸਰ ਸੀਗੇ ਉਹ ਖੁੱਡੇ ਲਾਈਨ ਲਾ ਦਿੱਤੇ ਸੀ ਤੇ ਉਹਨਾਂ ਨੂੰ ਦੋਸ਼ ਪੱਤਰ ਵੀ ਜਾਰੀ ਕਰ ਦਿੱਤੇ। ਐਕਚੁਅਲੀ ਇਹ ਜਿਹੜੇ ਬਹੁਤੇ ਇਹਦੇ ਵਿੱਚ ਆਫੀਸਰਸ ਨੇ ਜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਮਝੇ ਜਾਂਦੇ ਨੇ। ਖੁੱਡੇ ਲਾਈਨ ਤਾਂ ਇਹ ਲਾਏ ਹੋਏ ਨੇ ਜੀ ਪਹਿਲਾਂ। ਇਹਦੇ ਵਿੱਚ ਸੀਨੀਅਰ IAS ਹਿੰਮਤ ਸਿੰਘ ਜਿਹੜਾ ਜੀ ਉਹਦੀਆਂ ਖਾਸ ਤੌਰ ਦੇ ਉੱਤੇ ਮੁਸ਼ਕਲਾਂ ਜਿਹੜੀਆਂ ਵਧਦੀਆਂ ਜਾ ਰਹੀਆਂ ਨੇ। ਰਾਜ ਸਰਕਾਰ ਨੇ ਇਸ ਅਧਿਕਾਰੀ ਨੂੰ ਇੱਕ ਹੋਰ ਦੋਸ਼ ਪੱਤਰ ਜਾਰੀ ਕਰਕੇ ਉਹਨੂੰ ਸਥਿਤੀ ਜਿਹੜੀ ਆ ਸਪਸ਼ਟ ਕਰਨ ਦੇ ਵਾਸਤੇ ਆਖਿਆ ਜੀ। ਤਾਜ਼ਾ ਜਿਹੜਾ ਦੋਸ਼ ਪੱਤਰ ਆ ਬਿਨਾਂ ਮਨਜ਼ੂਰੀ ਤੋਂ ਛੁੱਟੀ ਲੈਣ ਦੇ ਦੋਸ਼ਾਂ ਅਧੀਨ ਜਾਰੀ ਕੀਤਾ ਗਿਆ। ਇਹਦੇ ਵਿੱਚ ਜੂਨ, ਅਗਸਤ, ਸਤੰਬਰ, ਨਵੰਬਰ 14 ਦੇ ਸਣੇ ਇਸ ਅਧਿਕਾਰੀ ਦੇ ਵੱਲੋਂ ਮੌਜੂਦਾ ਸਮੇਂ ਦੌਰਾਨ 31 ਜੁਲਾਈ ਤੱਕ ਛੁੱਟੀ ਤੇ ਰਹਿਣ ਦੇ ਸਮੇਂ ਦੇ ਉੱਤੇ ਇਤਰਾਜ਼ ਜਿਹੜਾ ਕੀਤਾ ਗਿਆ। ਹਿੰਮਤ ਸਿੰਘ ਨੂੰ ਕਿਹਾ ਗਿਆ ਕਿ ਜਿਹੜੀ ਇਹ ਅਥਾਰਟੀ ਵੱਲੋਂ 20 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਪੱਤਰ ਸੀਗਾ ਉਹਦੇ ਛੁੱਟੀਆਂ ਰੱਦ ਕੀਤੀਆਂ ਗਈਆਂ ਸੀਗੀਆਂ। ਸਰਕਾਰ ਨੇ ਇਹ ਕਿ ਛੁੱਟੀ ਲੈਣਾ ਕਿਸੇ ਵੀ ਅਫਸਰ ਦਾ ਉਦੋਂ ਤੱਕ ਅਧਿਕਾਰ ਨਹੀਂ ਹੈ ਜਦੋਂ ਤੱਕ ਛੁੱਟੀ ਪ੍ਰਵਾਨ ਨਹੀਂ ਕਰ ਲਈ ਜਾਂਦੀ ਜੀ।
ਇਹ ਕਿਹਾ ਜਾ ਰਿਹਾ ਜੀ ਕਿ ਜਾਣ ਬੁੱਝ ਕੇ ਹਿੰਮਤ ਸਿੰਘ ਜਿਹੜਾ 1980 ਬੈਚ ਦੇ ਨਾਲ ਸੰਬੰਧਿਤ ਆਈਏ ਆਫੀਸਰ ਹੈ, ਉਹਨੂੰ ਜਿਹੜਾ ਜੀ ਟਾਰਗੇਟ ਕੀਤਾ ਜਾ ਰਿਹਾ। ਇੱਕ ਤਾਂ ਉਹਨੂੰ ਖੁੱਡੇ ਲਾਈਨ ਜਿਹੜੀ ਪੋਸਟ ਉਹ ਮੰਨਿਆ ਜਾਂਦਾ ਕਿ ਉਹਨੂੰ ਇਸ ਵੇਲੇ ਜਿਹੜਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸਕੱਤਰ ਵਜੋਂ ਤਾਇਨਾਤ ਕੀਤਾ ਹੈ, ਜਿਹਦਾ ਕੰਮਕਾਰ ਹੀ ਕੋਈ ਨਹੀਂਗਾ। ਮੌਜੂਦਾ ਮੁੱਖ ਸਕੱਤਰ ਜਿਹੜੇ ਸਰਵੇਸ਼ ਕੌਸ਼ਲ ਹੈ, ਉਹਨੂੰ ਵੀ ਬਾਦਲ ਸਰਕਾਰ ਨੇ ਲੰਮਾ ਸਮਾਂ ਇਸ ਅਹੁਦੇ ਦੇ ਉੱਤੇ ਜਿਹੜਾ ਸੀਗਾ ਉਹ ਰੱਖਿਆ ਸੀਗਾ। ਹਿੰਮਤ ਸਿੰਘ ਨੂੰ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ ਸਾਲ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਦੋਸ਼ ਪੱਤਰ ਜਿਹੜਾ ਜੀ ਉਹ ਜਾਰੀ ਕੀਤਾ ਸੀਗਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਆਫੀਸਰ ਨੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨੇੜੇ ਰਹੇ ਨੇ, ਉਹਨਾਂ ਨੂੰ ਜਿਹੜਾ ਜੀ ਇਹ ਦੋਸ਼ ਪੱਤਰ ਦਿੱਤੇ ਨੇ ਜੀ। ਜਿਹੜਾ IAS ਅਧਿਕਾਰੀ 2007 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਛੁੱਟੀ ਤੇ ਚਲੇ ਗਿਆ ਸੀਗਾ, ਉਹ 4.5 ਸਾਲ ਲੰਮਾ ਸਮਾਂ ਛੁੱਟੀ ਤੇ ਰਹਿਣ ਤੋਂ ਬਾਅਦ 11 ਦੇ ਵਿੱਚ ਨੌਕਰੀ ਉਹਨੇ ਜੁਆਇਨ ਕੀਤੀ ਸੀਗੀ, ਜਦੋਂ ਮੁੜ ਕੇ ਅਕਾਲੀ ਜਿਹੜੇ ਉਹ ਆ ਗਏ ਸੀਗੇ, ਤੇ ਉਦੋਂ ਜਿਹੜਾ ਜੀ ਉਹਨੂੰ ਕੁਝ ਵੀ ਨਹੀਂ ਆਖਿਆ ਗਿਆ। ਸੋ ਇਹਨੂੰ ਜਿਹੜਾ ਜੀ ਟਾਰਗੇਟ ਹਿੰਮਤ ਸਿੰਘ ਨੂੰ ਕੀਤਾ ਜਾ ਰਿਹਾ, ਕਿਉਂਕਿ ਉਹ ਕਾਂਗਰਸੀ ਮੁੱਖ ਮੰਤਰੀ ਦੇ ਨੇੜੇ ਰਿਹਾ ਜੀ। ਅਤੇ ਜੇ ਅੱਗੇ ਗੱਲ ਕਰੀਏ ਅਜਮੇਰ ਸਿੰਘ ਲੱਖੋਵਾਲ ਦੀ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਮੰਡੀਕਰਨ ਬੋਰਡ ਦਾ ਚੇਅਰਮੈਨ ਅੱਗੇ 3 ਸਾਲਾਂ ਲਈ ਫਿਰ ਵਧਾਤਾ, ਕਿਸ ਖੁਸ਼ੀ ਵਿੱਚ ਕੀਤਾ ਉਹਨੂੰ? ਖੁਸ਼ੀ ਹੈ ਜੀ ਕਿ ਅਜਮੇਰ ਸਿੰਘ ਲੱਖੋਵਾਲ ਹੋਰੀ ਚਾਪਲੂਸੀ ਕਰਨ ਤੇ ਮੋਹਰੇ ਨੇ ਜੀ। ਤੋਂ ਉਹਨਾਂ ਦੇ ਵੱਲੋਂ ਚਾਹੇ ਉਹ ਭੌ ਪ੍ਰਾਪਤੀ ਵਾਲਾ ਹੋਵੇ, ਚਾਹੇ ਕਿਸਾਨਾਂ ਦੀ ਫਸਲ ਜਿਹੜੀ ਰੁੜ ਰਹੀ ਹੋਵੇ, ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਹੋਵੇ, ਮੀਂਹ ਦੇ ਨਾਲ ਖਰਾਬੇ ਵਾਲਾ ਜਾਂ ਦੂਜਾ ਤੀਜਾ, ਇਸ ਮਾਮਲੇ ਦੇ ਉੱਤੇ ਅਜਮੇਰ ਸਿੰਘ ਲੱਖੋਵਾਲ ਹੋਰੀ ਚੁੱਪ ਵੱਟੀ ਬੈਠੇ ਨੇ ਤੇ ਮੰਡੀਕਰਨ ਬੋਰਡ ਦੇ ਪੰਜਾਬ ਖੇਤੀਬਾੜੀ ਮੰਡੀਕਰਨ ਬੋਰਡ ਦੇ ਜਿਹੜੇ ਚੇਅਰਮੈਨ ਉਹ ਬਣੇ ਹੋਏ ਨੇ। ਜਦੋਂ ਚੇਅਰਮੈਨ ਹੀ ਨਾ ਬੋਲੇ, ਜਿਹੜੇ ਕਿਸਾਨਾਂ ਦੇ ਨਾਲ ਰਿਲੇਟਡ ਹੈ ਉਹ ਕੋਈ ਮੁੱਦਾ ਹੀ ਨਾ ਚੁੱਕੇ, ਤੇ ਇਸ ਤੋਂ ਬਾਅਦ ਚਾਪਲੂਸੀ ਜਿਹੜੀ ਹੈ ਜੀ ਉਹ ਕੀ ਹੋ ਸਕਦੀ ਹੈ ਹੋਰ। ਤੇ ਇਹ ਚਾਪਲੂਸੀ ਇਨਾਮ ਜਿਹੜਾ ਜੀ ਉਹਨਾਂ ਨੂੰ ਦੇ ਦਿੱਤਾ ਗਿਆ। ਔਰ ਮੁੱਖ ਮੰਤਰੀ ਦੇ ਦਫ਼ਤਰ ਦੇ ਬੁਲਾਰੇ ਨੇ ਇਹ ਕਿਹਾ ਕਿ ਲੱਖੋਵਾਲ ਦੇ ਅਹੁਦੇ ਦੀ ਮਿਆਦ ਜਿਹੜੀ ਹੈ 17 ਜੂਨ ਨੂੰ ਖਤਮ ਹੋ ਰਹੀ ਹੈ, ਔਰ ਇਹਦੇ ਵਾਸਤੇ ਅਜਮੇਰ ਸਿੰਘ ਲੱਖੋਵਾਲ ਹੋਰੀ ਹੀ ਬਿਹਤਰ ਵਿਅਕਤੀ ਨੇ। ਹਾਲਾਂਕਿ ਭੱਜ ਦੌੜ ਜਿਹੜੇ ਉਹ ਕਈ ਹੋਰ ਜਿਹੜੇ ਕਰ ਰਹੇ ਸਨ। ਇਹਦੇ ਜਿਹੜਾ ਇੱਕ ਜਾਰੀ ਕੀਤੀ ਗਈ ਹੈ ਲੈਟਰ, ਉਹਦੇ ਵਿੱਚ ਇਹ ਕਿਹਾ ਗਿਆ ਕਿ 3 ਸਾਲ ਦੇ ਵਾਸਤੇ ਇਸ ਵਕਾਰੀ ਦੇ ਜਿਹੜੇ ਜੀ ਚੇਅਰਮੈਨ ਦੇ ਵਜੋਂ ਉਹਨਾਂ ਨੂੰ ਅੱਗੇ ਜਿਹੜਾ ਜੀ ਹੋਰ ਨਿਯੁਕਤੀ ਪੱਤਰ ਜਿਹੜਾ ਜੀ ਉਹ ਦੇ ਦਿੱਤਾ ਗਿਆ। ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਹਾਸਲ ਹੈ। ਜਿਹੜੀ ਹੈ ਜੀ ਉਹ ਆਪਣੀ ਗੱਡੀ ਦੇ ਉੱਤੇ ਬੱਤੀ ਜਿਹੜੀ ਹੈ ਜੀ ਉਹ ਲਾ ਕੇ ਢਾਹ ਕਰਦੇ ਲੰਘ ਜਾਂਦੇ ਨੇ ਲੋਕਾਂ ਦੇ ਕੋਲੋਂ, ਸ਼ਾਇਦ ਇਹ ਕਹਿੰਦੇ ਹੋਏ ਕਿ ਜੇ ਕਿਸਾਨਾਂ ਦੇ ਸੰਘਰਸ਼, ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਮੁੱਲ ਵੱਟਣਾ ਹੋਵੇ ਤੇ ਉਹ ਅਜਮੇਰ ਸਿੰਘ ਲੱਖੋਵਾਲ ਤੋਂ ਸਿੱਖੇ ਕੋਈ। ਜੀ ਤੇ ਅੱਗੇ ਜੀ ਜਿਹੜੀ ਖਾਣ ਵਾਲੀ ਮੈਗੀ ਆ, ਇਸ ਦਾ ਬੜਾ ਚਰਚਾ ਚੱਲਿਆ ਸੀ। ਇਹ ਇੱਕ ਕੇਸ ਜਿਹੜਾ ਦਾਇਰ ਕੀਤਾ ਗਿਆ ਸੀ, ਇਸ ਦੇ ਵਿੱਚ ਕੌਣ ਫਸਿਆ? ਨੈਸਲੇ ਇੰਡੀਆ ਜਿਹੜੀ ਮੁੱਖ ਉਤਪਾਦਕ ਮੈਗੀ ਹੈ ਜੀ, ਇਹਦੇ ਸਿਹਤ ਦੇ ਵਿੱਚ ਜਿਹੜੇ ਨੁਕਸਾਨਦੇਹ ਤੱਤ ਮਿਲੇ ਸੀਗੇ। ਇਸ ਤੋਂ ਬਾਅਦ ਬਾਰਾਬੰਕੀ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਕੰਪਨੀ ਤੇ ਉਹਦੇ ਲਈ ਪ੍ਰਚਾਰ ਕਰ ਰਹੇ ਫਿਲਮ ਅਦਾਕਾਰ ਅਮਿਤਾਭ ਬੱਚਨ, ਅਦਾਕਾਰਾ ਮਾਧੁਰੀ ਦੀਕਸ਼ਤ ਸਣੇ ਕਈ ਲੋਕਾਂ ਦੇ ਵਿਰੁੱਧ ਜਿਹੜੇ ਉਹ ਕੇਸ ਦਰਜ ਕਰ ਲਏ ਗਏ ਨੇ ਜੀ। ਬਾਰਾਬੰਕੀ ਦੇ ਖੁਰਾਕ ਸੁਰੱਖਿਆ ਅਧਿਕਾਰੀ ਜਿਹੜੇ ਨੇ ਉਹਨੇ ਇਹ ਦੱਸਿਆ ਹੈ ਕਿ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ 5 ਧਿਰਾਂ ਜਿਹੜੀਆਂ ਨੇ ਉਹ ਨੈਸਲੇ ਇੰਡੀਆ ਲਿਮਟਿਡ ਦੇ ਹਿਮਾਚਲ ਪ੍ਰਦੇਸ਼ ਯੂਨਿਟ, ਦਿੱਲੀ ਦੇ ਕਨਾਟ ਸਰਕਲ ਸਥਿਤ ਤੇ ਉੱਥੋਂ ਦੇ ਰਜਿਸਟਰਡ ਦਫ਼ਤਰ EGD ਦੇ ਬਾਰਾਬੰਕੀ, EG ਦੇ ਦਿੱਲੀ ਤੇ EG ਦੇ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਸ ਪ੍ਰਬੰਧਕ ਜਿਹੜੇ ਨੇ ਉਹਨਾਂ ਦੇ ਖਿਲਾਫ ਇਹ ਜਿਹੜਾ ਜੀ ਮਾਮਲਾ ਦਰਜ ਜਿਹੜਾ ਉਹ ਕੀਤਾ ਗਿਆ। ਮਾਧੁਰੀ ਦੀਕਸ਼ਤ ਦੇ ਨਾਲ ਪ੍ਰਿੰਟੀ ਜ਼ਿੰਟਾ ਜਿਹੜੀ ਹੈ ਜੀ ਉਹ ਵੀ ਇਹਦੇ ਕੇਸ ਦੇ ਵਿੱਚ ਸ਼ਾਮਲ ਹੈ। ਇਹਨਾਂ ਲੋਕਾਂ ਨੇ ਐਡ ਜਿਹੜੀ ਹੈ ਜੀ ਉਹ ਮੈਗੀ ਦੀ ਕੀਤੀ ਹੈ। ਮੈਗੀ ਤੋਂ ਬਾਅਦ ਹੁਣ ਜਿਹੜੀ ਯਿੱਪੀ ਨੂਡਲਸ ਹੈ ਉਹਦੇ ਵੀ ਸੈਂਪਲ ਜਿਹੜੇ ਨੇ ਉਹ ਲਏ ਗਏ ਨੇ। ਇਹ ਕਿਹਾ ਜਾ ਰਿਹਾ ਹੈ ਕਿ ਉਹਦੇ ਵਿੱਚ ਵੀ ਜਿਹੜੀ MSG ਹੈ ਜੀ ਉਹ ਲੋੜ ਤੋਂ ਵੱਧ ਪਾਈ ਗਈ ਹੈ, ਜਿਹੜੀ ਕਿ ਖਤਰਨਾਕ ਹੈ। ਸੋ ਇੱਕ ਜਿਹੜੀ ਰਿਕੁਐਸਟ ਹੈ ਜੀ ਲਿਸਟਰ ਨੂੰ ਇਹ ਵੀ ਹੈ ਕਿ ਦੇਸੀ ਸਟੋਰਾਂ ਤੋਂ ਮਿਲਦੀ ਇਹ ਜਿਹੜੀ ਮੈਗੀ ਹੈ ਜੀ ਇਹਨੂੰ ਨਾ ਖਾਧਾ ਜਾਵੇ, ਜਿਹੜੀ ਕਿ ਸਿਹਤ ਦੇ ਨਾਲ ਇੱਕ ਖਿਲਵਾੜ ਹੈ। ਇਹ ਇੱਥੋਂ ਜਿਹੜਾ ਜੀ ਤਕਰੀਬਨ ਕਲੀਅਰ ਹੋ ਚੁੱਕਿਆ। ਸੋ ਬੇਸ਼ੱਕ ਕੁਝ ਲੋਕ ਕਹਿੰਦੇ ਨੇ ਕਿ ਬੜੀ ਤੇਜ਼ੀ ਦੇ ਨਾਲ ਬਣਨ ਵਾਲਾ ਜਾਂ ਯਮੀ ਫੂਡ ਜਿਹਨੂੰ ਕਹਿ ਸਕਦੇ ਨੇ ਕਿ ਤੁਰੰਤ ਜਿਹੜਾ ਉਹ ਖਾ ਲਿਆ ਜਾਵੇ, ਪਰ ਸਿਹਤ ਦੇ ਵਾਸਤੇ ਕਿੰਨਾ ਨੁਕਸਾਨਦੇਹ ਹੈ ਜੀ ਇਹ। ਨਹੀਂ ਤਾਂ ਅਦਰਵਾਈਜ਼ ਏਡੀ ਵੱਡੀ ਕੰਪਨੀ ਦੇ ਉੱਤੇ ਛੇਤੀ ਕੀਤਿਆਂ ਕੇਸ ਨਹੀਂ ਹੁੰਦਾ ਜਿਹੋ ਜਿਹਾ ਇਹ ਸੀਰੀਅਸ ਕੇਸ ਉਹਦੇ ਉੱਤੇ ਹੋ ਗਿਆ ਜੀ। ਬਿਲਕੁਲ ਬਲਤੇਜ ਪੰਡਤ ਜੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਉਹ ਸਿਹਤ ਲਈ ਹਾਨੀਕਾਰਕ ਹੀ ਆ, ਉੱਥੇ ਲੱਭਦਾ ਨਹੀਂ ਕਿ ਬੰਦਾ ਖਾਵੇ ਤੇ ਖਾਵੇ ਕੀ। ਸਬਜ਼ੀਆਂ ਨਹੀਂ ਖਾ ਸਕਦਾ, ਦੁੱਧ ਨਹੀਂ ਪੀ ਸਕਦਾ, ਬਹੁਤ ਸਾਰੇ ਜਿਹੜੇ ਇਹੋ ਜਿਹੇ ਹਾਨੀਕਾਰਕ ਹੈ ਸਿਹਤ ਨੂੰ ਖਰਾਬ ਕਰ ਰਹੇ ਆ।
ਅਤੇ ਅੱਗੇ ਜੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਤੇ ਪਹਿਲਾਂ ਵੀ ਗੱਲ ਕਰਦੇ ਆਏ ਕਿ ਜਿਵੇਂ ਬਾਦਲਾਂ ਦੀ ਸਕੀ ਮਾਂ ਜਾਣੀ ਕਿ ਭਾਜਪਾ ਨੇ ਪੰਜਾਬ ਨੂੰ ਵਿੱਤੀ ਪੈਕੇਜ ਦੇਣ ਤੋਂ ਨਾ ਕਰ ਦਿੱਤੀ, ਹੁਣ ਉਹਨਾਂ ਨੇ ਕੋਈ ਸਪਸ਼ਟੀਕਰਨ ਵੀ ਦਿੱਤਾ। ਐਕਚੁਅਲੀ ਜੀ ਇੱਥੇ ਜਿਹੜੇ ਕੇਂਦਰ ਤੋਂ ਹੈਗੇ ਨੇ ਭਾਜਪਾ ਦੇ ਆਗੂ ਨਲਿਨ ਕੋਹਲੀ ਜਿਹੜੇ ਸਪੋਕਸਪਰਸਨ ਨੇ, ਉਹ ਇੱਥੇ ਜਲੰਧਰ ਦੇ ਵਿੱਚ ਆਏ ਔਰ ਉਹਨਾਂ ਨੇ ਆ ਕੇ ਇੱਥੇ ਜਿਹੜਾ ਸਪਸ਼ਟੀਕਰਨ ਦਿੱਤਾ ਉਹ ਬੜਾ ਦੇਖਿਆ ਜਾਵੇ ਤਾਂ ਕਈ ਸਵਾਲ ਜਿਹੜੇ ਉਹ ਖੜੇ ਕਰਦਾ। ਉਹਨਾਂ ਨੇ ਕਹੀ ਆ ਕਿ ਕੇਂਦਰ ਦੇ ਸਰਕਾਰ ਦੇ ਵੱਲੋਂ ਪੰਜਾਬ ਨੂੰ ਵਿਸ਼ੇਸ਼ ਵਿੱਤੀ ਪੈਕੇਜ ਇਸ ਕਰਕੇ ਨਾ ਕੀਤੀ ਗਈ ਹੈ ਕਿਉਂਕਿ ਜਿਹੜਾ 14ਵਾਂ ਵਿੱਤ ਕਮਿਸ਼ਨ ਸੀਗਾ ਉਹਨੇ ਸਿਫਾਰਿਸ਼ ਕੀਤੀ ਹੈ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਕਿਸੇ ਵਿੱਤੀ ਪੈਕੇਜ ਦੀ ਜ਼ਰੂਰਤ ਹੀ ਨਹੀਂ ਹੈ। ਹੁਣ ਸਵਾਲ ਜਿਹੜਾ ਜੀ ਨਲਿਨ ਕੋਹਲੀ ਹੋਰਾਂ ਨੇ ਜਿਹੜਾ ਉਠਾਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਕੰਮ ਕੀਤਾ, ਸਾਡਾ ਕਸੂਰ ਕੀ ਹੈ। ਉਹਨਾਂ ਕਿਹਾ ਕਿ ਐਨਡੀਏ ਦੀ ਸਰਕਾਰ ਸਮੇਂ ਸੂਬਿਆਂ ਨੂੰ ਵੱਧ ਫੰਡ ਮੁਹੱਈਆ ਕਰਵਾਏ ਗਏ ਨੇ। ਉਹਨਾਂ ਇਹ ਵੀ ਕਿਹਾ ਕਿ ਸੂਬਿਆਂ ਨੂੰ ਪੈਕੇਜ ਮੰਗਣ ਦੇ ਅਧਿਕਾਰ ਨੇ, ਪਰ ਕੇਂਦਰ ਵੱਲੋਂ ਹੁਣ ਕਿਸੇ ਵੀ ਸੂਬੇ ਨਾਲ ਭੇਦਭਾਵ ਜਿਹੜਾ ਨਹੀਂ ਕੀਤਾ ਜਾ ਰਿਹਾ, ਸਗੋਂ ਪਹਿਲਾਂ ਨਾਲੋਂ 10% ਫੰਡ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਜੀ ਉਹ ਇੰਨਾ ਵੱਧ ਗਿਆ, ਇਹਦੇ ਬਾਰੇ ਤੁਸੀਂ ਕੀ ਕਹੋਗੇ, ਉਹ ਕਹਿੰਦੇ ਮੈਂ ਤਾਂ ਕੇਂਦਰੀ ਲੀਡਰ ਹਾਂ, ਮੈਨੂੰ ਲੋਕਲ ਮਸਲਿਆਂ ਦੇ ਬਾਰੇ ਬਹੁਤਾ ਪਤਾ ਨਹੀਂਗਾ। ਜਦੋਂ ਉਹਨਾਂ ਨੂੰ ਫੇਰ ਪੁੱਛਿਆ ਗਿਆ ਕਿ ਕੀ ਤੁਹਾਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਹਾਲਾਤ ਕੀ ਨੇ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਜਿੱਦਾਂ ਦੀ ਵੀ ਕੇਂਦਰ ਦੀ ਸਰਕਾਰ ਤੋਂ ਮਦਦ ਮੰਗੀ ਗਈ ਅਸੀਂ ਜਿਹੜੀ ਇਹਦੀ ਮਦਦ ਕਰਾਂਗੇ। ਜਦੋਂ ਇਹ ਪੁੱਛਿਆ ਗਿਆ ਕਿ ਪੰਜਾਬ ਦੇ ਇੱਕ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਨਾਮ ਇਹਦੇ ਵਿੱਚ ਆਉਂਦਾ, ਉਹਨਾਂ ਦੇ ਅਸਤੀਫੇ ਦੇ ਬਾਰੇ ਤੁਸੀਂ ਕੀ ਕਹੋਗੇ, ਉਹ ਕਹਿੰਦੇ ਲੋਕਲ ਲੀਡਰਸ਼ਿਪ ਜਿਹੜੀ ਆ ਜੀ ਉਹ ਕਹੂਗੀ, ਬਾਕੀ ਗੱਲਾਂ ਨੂੰ ਛੱਡ ਦਈਏ ਤੇ ਵਿੱਤੀ ਪੈਕੇਜ ਵਾਲੀ ਗੱਲ ਜਿਹੜੀ ਨਲਿਨ ਕੋਹਲੀ ਹੋਰਾਂ ਨੇ ਇੱਥੇ ਆ ਕੇ ਪੰਜਾਬ ਦੇ ਵਿੱਚ ਕਹੀ ਆ, ਸਵਾਲ ਜਿਹੜਾ ਜੀ ਉਹ ਖੜਾ ਇਹ ਹੁੰਦਾ ਕਿ ਜਿਹੜਾ ਵਿੱਤ ਕਮਿਸ਼ਨ ਹੈ ਉਹਦੇ ਕੋਲੇ ਅਪਰੋਚ ਜਿਹੜੀ ਆ ਉਹ ਕਿਹੜੇ ਤਰੀਕੇ ਦੇ ਨਾਲ ਲਾਈ ਗਈ ਆ ਔਰ ਪੰਜਾਬ ਦਾ ਕੇਸ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਜਿਹੜੀ ਗੱਲ ਮਨਪ੍ਰੀਤ ਬਾਦਲ ਨੇ 2 ਦਿਨ ਪਹਿਲਾਂ ਉਠਾਈ ਸੀਗੀ ਨਾ ਜੀ ਕਿ ਤਰੀਕੇ ਦੇ ਨਾਲ ਚੁੱਕਦੇ ਹੀ ਨੇਗੇ, ਉਹ ਸਹੀ ਜਿਹੜੀ ਹੈ ਜੀ ਉਹ ਜਾਪਦੀ ਹੈ। ਕਹਿਣ ਨੂੰ ਇਹ ਕੇਂਦਰ ਦੀ ਸਰਕਾਰ ਦੇ ਉੱਤੇ ਪਹਿਲਾਂ ਕੰਮ ਸੌਖਾ ਹੁੰਦਾ ਸੀਗਾ ਕਿ ਕੇਂਦਰ ਦੇ ਵਿੱਚ ਲੋ ਜੀ ਮਤੇਈ ਮਾਂ ਬੈਠੀ ਹੈ ਤੇ ਉਹ ਤਾਂ ਸਾਡੇ ਨਾਲ ਮਤੇਈ ਮਾਂ ਵਾਲਾ ਸਲੂਕ ਜਿਹੜਾ ਕਰੀ ਜਾਂਦੀ ਕਾਂਗਰਸ ਦੀ ਆ। ਹੁਣ ਸਵਾਲ ਇਹ ਹੈ ਕਿ ਇੱਥੇ ਸਰਕਾਰ ਜਿਹੜੀ ਹੈ ਬਦਲ ਗਈ, ਹੁਣ ਕੇਂਦਰ ਦੀ ਸਰਕਾਰ ਦੇ ਉੱਤੇ ਸਵਾਲੀਆ ਚਿੰਨ੍ਹ ਨਹੀਂ ਲਾਇਆ ਜਾ ਸਕਦਾ ਕਿਉਂਕਿ ਨਾ ਤਾਂ ਇਹਨਾਂ ਲੋਕਾਂ ਨੇ ਇਹੋ ਜਿਹੀ ਕੋਈ ਟੀਮ ਪਹਿਲਾਂ ਬਣਾਈ ਜਿਹੜੀ ਕਿ ਇਹਨਾਂ ਚੀਜ਼ਾਂ ਦੇ ਵਿੱਚ ਐਕਸਪਰਟ ਹੋਵੇ ਤੇ ਸੂਬੇ ਦਾ ਕੇਸ ਜਿਹੜਾ ਜੀ ਉਹ ਸਹੀ ਤਰੀਕੇ ਦੇ ਨਾਲ ਵਿੱਤ ਕਮਿਸ਼ਨ ਦੇ ਸਾਹਮਣੇ ਪੇਸ਼ ਕਰੇ। ਇਹ ਤਾਂ ਗੁਲਦਸਤਾ ਲਿਜਾ ਕੇ ਉੱਥੇ ਫੰਡ ਮੰਗਣ ਵਾਲੇ ਨੇ ਵੀ, ਜਿਵੇਂ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਸੀ ਕਿ ਟਰਾਲੇ ਜਿਹੜੇ 18 ਟਾਇਰਾਂ ਵਾਲੇ ਭਰ ਕੇ ਆਉਣੇ ਨੇ, ਉਹਦੀ ਉਡੀਕ ਦੇ ਵਿੱਚ ਹੀ ਨੇ ਜੀ, ਖੌਰੇ ਕਦੋਂ ਆਉਣਗੇ ਜੀ ਬਸ ਅੜਿੱਕਦੇ ਰਹਿਣਗੇ ਜੀ ਕੁਝ ਹੋਰ ਸਾਲ। ਤੇ ਅੱਗੇ ਆਪਾਂ ਗੱਲ ਕਰੀਏ ਜੀ ਜਿਸ ਤਰ੍ਹਾਂ ਆਪਾਂ ਗੋਬਿੰਦਪੁਰ ਥਰਮਲ ਪਲਾਂਟ ਵਾਸਤੇ ਜਿਹੜੀ ਜ਼ਮੀਨ ਮਿਲੀ ਆ, ਉਹ ਕਹਿੰਦੇ ਜਿਹੜੇ ਉਹ ਜੱਦੀ ਪੁਸ਼ਤੀ ਜ਼ਮੀਨਾਂ ਵਾਲੇ ਸੀ ਉਹ ਬਿਲਕੁਲ ਖਾਲੀ ਦੇਖਦੇ ਰਹਿ ਗਏ ਤੇ ਜਿਨ੍ਹਾਂ ਨੇ ਰਾਤੋਂ ਰਾਤ ਖਰੀਦੀਆਂ ਸੀਗੀਆਂ ਉਹ ਨੌਕਰੀਆਂ ਵੀ ਲੈ ਗਏ ਤੇ ਜ਼ਮੀਨਾਂ ਦੇ ਮਾਲਕ ਵੀ ਬਣ ਗਏ। ਬਿਲਕੁਲ ਜੀ, ਜ਼ਮੀਨਾਂ ਐਕਚੁਅਲੀ ਇਹਨਾਂ ਨੇ ਕੌਡੀਆਂ ਦੇ ਭਾਅ ਖਰੀਦੀਆਂ ਜੀ, ਅੱਗੋਂ ਜਿਹੜੀਆਂ ਸੀਗੀਆਂ ਜੀ ਮਹਿੰਗੀਆਂ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਅਕਵਾਇਰ ਕੀਤੀਆਂ ਸਰਕਾਰ ਨੇ। ਇੱਕ ਤਾਂ ਇਹਨਾਂ ਨੇ ਉੱਥੋਂ ਪੈਸੇ ਬਣਾਏ ਜਿਹੜੇ ਰਾਤੋਂ ਰਾਤ ਜਿਹੜੇ ਜ਼ਮੀਨਾਂ ਦੇ ਮਾਲਕ ਬਣੇ ਸੀ ਗੋਬਿੰਦਪੁਰਾ ਥਰਮਲ ਦੇ ਵਾਸਤੇ। ਜਿਹੜੇ ਜੱਦੀ ਪੁਸ਼ਤੀ ਜ਼ਮੀਨ ਵਾਲੇ ਲੋਕ ਸੀਗੇ ਜੀ ਉਹ ਨੌਕਰੀਆਂ ਦੇ ਵਾਸਤੇ ਵੀ ਭਟਕ ਰਹੇ ਨੇ, ਥੋੜੇ ਪੈਸੇ ਉਹਨਾਂ ਨੂੰ ਜ਼ਮੀਨਾਂ ਦੇ ਜਿਹੜੇ ਜੀ ਉਹ ਮਿਲੇ ਤੇ ਉਹ ਵੀ ਉਹਨਾਂ ਨੇ ਨਾ ਅੱਗੋਂ ਜਿਹੜਾ ਜੀ ਕਿਸੇ ਜਗ੍ਹਾ ਦੇ ਉੱਤੇ ਉਹ ਜ਼ਮੀਨ ਖਰੀਦ ਸਕੇ ਜਿੰਨੇ ਕੁ ਪੈਸੇ ਉਹਨਾਂ ਨੂੰ ਮਿਲੇ, ਕਿਉਂਕਿ ਸਰਕਾਰ ਨੇ ਪੈਸੇ ਵੱਧ ਦਿੱਤੇ। ਜਿਹੜੇ ਰਾਤੋਂ ਰਾਤ ਜਿਹੜੇ ਜ਼ਮੀਨ ਖਰੀਦ ਕੇ ਬਣੇ ਸੀ ਉਹਨਾਂ ਨੇ ਪੈਸੇ ਜਿਹੜੇ ਉਹ ਸੀਗੇ ਜ਼ਿਆਦਾ ਬਣਾ ਲਏ। 162 ਏਦਾਂ ਦੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਜਿਹੜੀ ਹੈ ਕੀਤੀ ਆ ਜਿਹੜੇ ਕੁਝ ਟਾਈਮ ਪਹਿਲਾਂ ਇਹਨਾਂ ਜ਼ਮੀਨਾਂ ਦੇ ਮਾਲਕ ਬਣੇ ਸੀਗੇ ਜੀ। ਇਹਨਾਂ ਕਿਸਾਨਾਂ ਨੇ 17 ਜਨਵਰੀ 2011 ਨੂੰ ਜ਼ਮੀਨ ਖਰੀਦੀ ਸੀ ਤੇ ਉਸੇ ਦਿਨ ਸੇਮ ਡੇ ਦੇ ਉੱਤੇ ਜ਼ਮੀਨ ਅਕਵਾਇਰ ਕਰਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰਤੀ ਸੀਗੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜ਼ਮੀਨਾਂ ਕਿਹਨਾਂ ਦੀਆਂ ਹੋਣਗੀਆਂ। ਜਿਹੜੀ ਮਾਨਸਾ ਤੋਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਇਨਫੋਰਮੇਸ਼ਨ ਹੈ ਜੀ ਉਹਦੇ ਮੁਤਾਬਕ ਪਿਉਨਾ ਥਰਮਲ ਪਾਵਰ ਪਲਾਂਟ ਦੇ ਵਾਸਤੇ 4 ਪਿੰਡਾਂ ਗੋਬਿੰਦਪੁਰਾ, ਬਰੇਟਾ, ਜਲਵੇੜਾ ਤੇ ਸਿਰਸੀਵਾਲ ਦੇ 1820 ਕਿਸਾਨਾਂ ਦੀ 878 ਏਕੜ ਜ਼ਮੀਨ 216 ਕਰੋੜ ਦੇ ਵਿੱਚ ਅਕਵਾਇਰ ਕੀਤੀ ਗਈ ਸੀਗੀ। ਔਰ ਇਸ ਥਰਮਲ ਦੀ ਉਸਾਰੀ ਤਾਂ ਅਜੇ ਤੱਕ ਸ਼ੁਰੂ ਨਹੀਂ ਹੋਈ, ਪਰ ਇਹਨਾਂ ਪਿੰਡਾਂ ਵਿੱਚ ਰਾਤੋਂ ਰਾਤ ਮਰਲਿਆਂ ਵਿੱਚ ਜ਼ਮੀਨਾਂ ਖਰੀਦ ਕੇ 50 ਬਾਹਰਲੇ ਲੋਕ ਜਿਹੜੇ ਸੀਗੇ ਉਹ ਸਰਕਾਰੀ ਨੌਕਰੀਆਂ ਵੀ ਲੈ ਗਏ ਤੇ ਕਰੋੜਾਂ ਰੁਪਈਆ ਵੀ ਜਿਹੜਾ ਸੀ ਉਹ ਬਣਾ ਗਏ। ਇਹਨਾਂ 4 ਪਿੰਡਾਂ ਦੀ ਜਿਹੜੀ 624 ਏਦਾਂ ਦੇ ਕਿਸਾਨਾਂ ਦੀ ਜ਼ਮੀਨ ਵੀ ਅਕਵਾਇਰ ਕੀਤੀ ਜਿਹੜੀ ਕਿ
ਭੂ ਪ੍ਰਾਪਤੀ ਦੇ ਨੋਟੀਫਿਕੇਸ਼ਨ ਤੋਂ ਐਨ ਪਹਿਲਾਂ ਨੌਕਰੀ ਦੇ ਲਾਲਚ ਦੇ ਵਿੱਚ ਤਬਾਦਲੇ ਕਰਾ ਕੇ ਜ਼ਮੀਨਾਂ ਦੇ ਮਾਲਕ ਜਿਹੜੇ ਉਹ ਬਣ ਗਏ ਸਨ, ਤੇ ਜਿਹੜੇ ਅਸਲ ਇਹਦੇ ਮਾਲਕ ਸਨ ਦੀ ਜੱਦੀ ਪੁਸ਼ਤੀ ਉਹ ਅੱਜ ਵੀ ਵਿਚਾਰੇ ਸੜਕਾਂ ਦੇ ਉੱਤੇ ਉਹ ਕਾਗਜ਼ ਲੈ ਕੇ ਘੁੰਮਦੇ ਫਿਰਦੇ ਨੇ ਕਿ ਉਹਨਾਂ ਨੂੰ ਇਨਸਾਫ ਜਿਹੜਾ ਜੀ ਕਿੱਥੋਂ ਮਿਲੂਗਾ, ਉਹਨਾਂ ਨੂੰ ਨੌਕਰੀ ਜਿਹੜੀ ਹੈ ਜੀ ਉਹ ਕਿੱਥੋਂ ਮਿਲੂਗੀ। ਇਸ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਵੀ ਚੱਲੀ ਜਾਂਦਾ, ਜਿਹਦੇ ਵਾਸਤੇ ਇੱਕ ਡੰਪ ਗਰਾਊਂਡ ਦੇ ਵਾਸਤੇ ਇੱਕ ਜ਼ਮੀਨ ਜਿਹੜੀ ਆ ਉਹ 8.5 ਲੱਖ ਰੁਪਏ 'ਚ ਖਰੀਦੀ ਜਾਂਦੀ ਹੈ। ਜਦੋਂ ਉਹਦਾ ਹੋ ਜਾਂਦੀ ਸਾਰਾ ਕੁਝ ਤਬਾਦਲਾ ਹੋ ਜਾਂਦਾ, ਸੇਮ ਡੇ ਦੇ ਉੱਤੇ ਉਹੀ ਜ਼ਮੀਨ ਡੰਪ ਗਰਾਊਂਡ ਦੇ ਵਾਸਤੇ ਸਰਕਾਰ ਜਿਹੜੀ ਹੈ 8.5 ਕਰੋੜ ਰੁਪਏ ਦੇ ਵਿੱਚ ਜਿਹੜੀ ਹੈ ਜੀ ਉਹ ਅਕਵਾਇਰ ਕਰ ਲੈਂਦੀ ਹੈ, ਕਿਤੇ 8.5 ਲੱਖ ਕਿਤੇ 8.5 ਕਰੋੜ। ਸੋ ਇਸ ਤਰੀਕੇ ਦੇ ਨਾਲ ਜਿਹੜਾ ਪੈਸਾ ਜੀ ਉਹ ਇਹਨਾਂ ਭੂਮੀ ਮਾਫੀਏ ਨੇ, ਜਿਹਦੇ ਵਿੱਚ ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ ਬਹੁਤੇ ਜਿਹੜੇ ਵਿਅਕਤੀ ਸ਼ਾਮਲ ਨੇ, ਉਹਨਾਂ ਨੇ ਇਹੋ ਪੈਸਾ ਬਣਾਇਆ ਜੀ। ਅਤੇ ਜੀ ਅੱਗੇ ਗੱਲ ਕਰੀਏ, ਜਦ ਤੱਕ ਸਵਾਸ ਹੈ ਤਦ ਤੱਕ ਆਸ ਆ, ਤੇ ਜਿਸ ਤਰ੍ਹਾਂ ਉਹਨਾਂ ਨੇ ਪੈਕੇਜ ਪੰਜਾਬ ਨੂੰ ਨਹੀਂ ਦਿੱਤਾ, ਉਹਨਾਂ ਨੇ ਨਾ ਕਰ ਦਿੱਤੀ ਆ, ਪਰ ਫਿਰ ਵੀ ਕਹਿੰਦੇ ਮੋਦੀ ਦੇ ਅਨੰਦਪੁਰ ਸਾਹਿਬ ਆਉਣ ਤੇ ਅਕਾਲੀਆਂ ਨੂੰ ਵੱਡੀਆਂ ਆਸਾਂ ਆ ਉਸ ਤੇ। ਤਾਂ ਕੱਲ ਵੀ ਇਹਦਾ ਇਸ਼ਾਰਾ ਕੀਤਾ ਸੀਗਾ ਵੀ ਕਹਿੰਦੇ ਨੇ ਕਿ ਨਰਿੰਦਰ ਮੋਦੀ ਹੋਰਾਂ ਨੇ ਹਾਂ ਕਰਤੀ ਆ ਉੱਥੇ ਆਉਣ ਦੇ ਵਾਸਤੇ। ਮੈਂ ਕਿਹਾ ਸੀਗਾ ਜੀ ਕਿ ਹੁਣ ਚਲੋ ਕੁਝ ਦਿਨ ਹੋਰ ਇਹ ਛੁਣਕਣਾ ਜਿਹੜਾ ਜੀ ਛੁਣਕਾਉਣ ਨੂੰ ਮਿਲਿਆ ਰਹੂਗਾ ਕਿ ਨਰਿੰਦਰ ਮੋਦੀ ਹੋਰੀ ਆਉਣਗੇ ਤੇ ਉਹ ਜੀ ਬਹੁਤ ਸਾਰਾ ਜਿਹੜਾ ਜੀ ਲੈ ਕੇ ਆਉਣਗੇ ਇੱਥੇ ਸਮਾਨ, 18 ਟਾਇਰਾਂ ਵਾਲਾ ਸ਼ਾਇਦ ਟਰਾਲਾ ਉਹ ਵੀ ਲੈ ਆਉਣ। ਹੁਣ ਅਕਾਲੀ ਦਲ ਜਿਹੜਾ ਜੀ ਉਹਨੇ ਇਹਦਾ ਬਕਾਇਦਾ ਤੌਰ ਦੇ ਉੱਤੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਜੀ ਕਿ ਬਹੁਤ ਵੱਡੀਆਂ ਆਸਾਂ ਨੇ 19 ਜੂਨ ਦੇ ਦੌਰੇ ਤੋਂ, ਔਰ ਅਨੰਦਪੁਰ ਸਾਹਿਬ ਦੀ ਫੇਰੀ ਦੇ ਮੌਕੇ ਉਹ ਕਹਿੰਦੇ ਜੀ ਕਿ ਬਹੁਤ ਵੱਡਾ ਐਲਾਨ ਜਿਹੜਾ ਜੀ ਉਹ ਕਰਨਗੇ। ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇਹ ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਵੱਲੋਂ ਇਹ ਖੁਲਾਸਾ ਜਿਹੜਾ ਜੀ ਕੀਤਾ ਜਾ ਰਿਹਾ ਕਿ ਪੈਕੇਜ ਬਸ ਉਹਨਾਂ ਨੇ ਲੈ ਕੇ ਆਉਣਾ ਤੇ ਉਹਦੀਆਂ ਜਿਹੜੀਆਂ ਰੱਸੀਆਂ ਨੇ ਉਹ ਇੱਥੇ ਹੀ ਆ ਕੇ ਖੁੱਲਣੀਆਂ ਨੇ। ਉਹਨਾਂ ਕਿਹਾ ਕਿ ਜਿਹੜਾ ਜੀ ਹੁਸੈਨੀ ਵਾਲਾ ਦੌਰਾ ਜਦੋਂ ਕੀਤਾ ਸੀਗਾ ਉਦੋਂ ਅਜੇ ਨਵੇਂ ਬਣੇ ਸੀਗੇ, ਇਸ ਕਰਕੇ ਅਜੇ ਉਹਨਾਂ ਨੂੰ ਪੈਕੇਜ ਦੀ ਸਮਝ ਨਹੀਂ ਸੀ। ਹੁਣ ਸਾਲ ਹੋ ਗਿਆ, ਪੈਕੇਜ ਦੀ ਜਿਹੜੀ ਉਹਨਾਂ ਨੂੰ ਬਕਾਇਦਾ ਸਮਝ ਆ ਗਈ ਹੋਣੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਇਹ ਜਿਹੜਾ ਜੀ ਉਹ ਦੇਈਦਾ। ਤੇ ਉਹ ਕਹਿੰਦੇ ਜਿਹੜੀ ਖਾਦ ਫੈਕਟਰੀ ਆ ਉਹਦਾ ਵਿਸਥਾਰ ਦਾ ਉਹ ਕਰ ਸਕਦੇ ਨੇ, ਜਾਂ ਕੋਈ ਵੱਡਾ ਪ੍ਰੋਜੈਕਟ ਜਿਹੜਾ ਜੀ ਉਹ ਪੰਜਾਬ ਨੂੰ ਦੇ ਸਕਦੇ ਨੇ, ਜਾਂ ਫਿਰ ਕਰਜ਼ਾ ਜਿਹੜਾ ਜੀ ਉਹ ਮੁਆਫ ਕਰ ਸਕਦੇ ਨੇ ਸਾਰੇ ਦਾ ਸਾਰਾ ਜਿਹੜਾ ਪੰਜਾਬ ਦੇ ਸਿਰ ਇਸ ਵੇਲੇ ਚੜਿਆ ਹੋਇਆ। ਦੇਖੋ ਹੋ ਸਕਦਾ ਜੀ ਸਾਰਾ ਕੁਝ ਹੀ ਲੈ ਆਉਣ, ਉਹ ਪੈਕੇਜ ਵੀ ਦੇ ਜਾਣ, ਉਹ ਕਰਜ਼ਾ ਵੀ ਮੁਆਫ ਕਰ ਜਾਣ, ਉਹ ਇੱਕ ਵੱਡਾ ਪ੍ਰੋਜੈਕਟ ਵੀ ਜਿਹੜਾ ਜੀ ਉਹ ਦੇ ਦੇਣ। ਕੋਈ ਬੰਦਾ ਜਿਹੜਾ ਨਾ ਜੀ ਬੈਠਾ ਸੀਗਾ ਪਾਰਕ ਦੇ ਵਿੱਚ ਤੇ ਉਂਝ ਹੱਥ ਮਾਰੀ ਜਾਂਦਾ ਸੀ, ਦੂਜਾ ਆ ਕੇ ਪੁੱਛਦਾ ਕੀ ਕਰ ਰਿਹਾ, ਕਹਿੰਦਾ ਜੀ ਮੈਂ ਖਾ ਰਿਹਾ ਮੂੰਗਫਲੀ। ਉਹ ਕਹਿੰਦਾ ਵੀ ਤੇਰੇ ਪੱਲੇ ਤਾਂ ਕੁਝ ਵੀ ਨਹੀਂ ਹੈ, ਕਹਿੰਦਾ ਮੈਂ ਤਾਂ ਸਿਰਫ ਖਿਆਲਾਂ 'ਚ ਖਾ ਰਿਹਾ। ਕਹਿੰਦਾ ਜੇ ਖਾਣਾ ਹੀ ਹੈ ਖਿਆਲਾਂ ਦੇ ਵਿੱਚ ਫਿਰ ਕਾਜੂ ਬਦਾਮ ਮੂੰਗਫਲੀ ਕਿਉਂ ਖਾ ਰਿਹਾ ਜੀ? ਸੋ ਏਦਾਂ ਦੇ ਕਾਜੂ ਬਦਾਮ ਅਕਾਲੀ ਖਾ ਰਹੇ ਨੇ। ਹਾਂਜੀ ਜੀ ਬਿਲਕੁਲ, ਸ਼ਾਇਦ ਮੋਦੀ ਹੁਣੀ ਬਾਹਰੋਂ ਵੀ ਕੁਝ ਲੈ ਕੇ ਆਏ ਹੁਣ, ਉਹ ਸਾਰਾ ਕੁਝ ਉੱਥੇ ਹੀ ਢੇਰੀ ਕਰਨਾ ਹੋਊਗਾ ਪੰਜਾਬ ਸਰਕਾਰ ਲਈ। ਤੇ ਅਖੀਰ ਦੇ ਵਿੱਚ ਜੀ ਆਜਨਾਵਾ ਕਿ ਹੋਇਆ ਪਾਸ ਨਾ ਬਿੱਲ ਜ਼ਮੀਨ ਵਾਲਾ, ਪਾਰਲੀਮੈਂਟ ਨੇ ਦਿੱਤਾ ਸੀ ਰੋਕ ਮੀਆਂ। ਹੋਇਆ ਪਾਸ ਨਾ ਬਿੱਲ ਜ਼ਮੀਨ ਵਾਲਾ, ਪਾਰਲੀਮੈਂਟ ਨੇ ਦਿੱਤਾ ਸੀ ਰੋਕ ਮੀਆਂ। ਇੱਧਰ ਉੱਧਰ ਦੇ ਦਲਾਂ ਦੇ ਖਾਤਰ ਤਾਕਤ ਵੇਖ ਲਈ ਸਭੋ ਸੀ ਝੋਕ ਮੀਆਂ। ਗਏ ਸੀ ਦੌੜ ਅਕਾਲੀ ਤੇ ਸ਼ਿਵ ਸੈਨਾ, ਵੇਖੇ ਭੜਕ ਪਏ ਦੇਸ਼ ਦੇ ਲੋਕ ਮੀਆਂ। ਮਿੱਤਰ ਮੋਦੀ ਦੇ ਉਧਰ ਸਨ ਰੁੱਸ ਬੈਠੇ, ਦਿੱਤੇ ਫੰਡ ਬਈ ਨੇ ਥੋਕ ਮੀਆਂ। ਇੱਧਰ ਲੋਕ ਪਰ ਰੁੱਸ ਗਏ ਯਾਰ ਉਧਰ, ਆਰਡੀਨੈਂਸ ਦਾ ਵਰਤਿਆ ਢੰਗ ਮੀਆਂ। ਇੱਧਰ ਲੋਕ ਪਰ ਰੁੱਸ ਗਏ ਯਾਰ ਉਧਰ, ਆਰਡੀਨੈਂਸ ਦਾ ਵਰਤਿਆ ਢੰਗ ਮੀਆਂ। ਲੋਕ ਰੁੱਸਣ ਤਾਂ ਲੱਖ ਉਹ ਵਾਰ ਰੁੱਸਣ, ਰੁੱਸਿਆ ਯਾਰ ਤਾਂ ਆਊਗੀ ਸੰਗ ਮੀਆਂ। ਜੀ ਸਰੋਤੇ, ਇਹ ਸਨ ਬਲਤੇਜ ਪੰਨੂ ਜਿਹੜੇ ਸਾਨੂੰ ਖਬਰਾਂ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਭਾਰਤ ਵਿੱਚ ਕੀ ਕੁਝ ਹੋ ਰਿਹਾ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਔਰ ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਦੀ ਜਿੰਨੀ ਵੀ ਟੀਮ ਹੈ ਜੀ, ਤੁਹਾਨੂੰ ਇਹ ਜਿਹੜਾ AM ਨਵਾਂ ਸ਼ੁਰੂ ਹੋਇਆ ਜੀ ਉਹਦੀ ਬਹੁਤ ਬਹੁਤ ਮੁਬਾਰਕਬਾਦ। ਧੰਨਵਾਦ ਜੀ ਔਰ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।